ਕਿਸੇ ਮੁਲਕ ਦੇ ਨਾਲ ਜੰਗਲ ਵਿੱਚ ਇੱਕ ਗੁਰੂ ਤੇ ਇੱਕ ਉਹਦਾ ਚੇਲਾ ਰਹਿੰਦੇ ਹੁੰਦੇ ਸਨ। ਗੁਰੂ ਨੇ ਸਾਰੀ ਦਿਹਾੜੀ ਸਾਰੀ ਰਾਤ ਇਬਾਦਤ ਕਰਨੀ ਅੱਲਾ ਦੀ। ਚੇਲੇ ਨੇ ਅਗਾ ਸ਼ਹਿਰ 'ਚ ਵੜ ਜਾਣਾ, ਜਾ ਕੇ ਰੋਟੀ ਛੋਟੀ ਮੰਗ ਲਿਆਉਣੀ, ਮੰਗ ਪਿੰਨ ਕੇ ਆਉਣਾ, ਆ ਕੇ ਆਪ ਵੀ ਖਾਣਾ, ਗੁਰੂ ਨੂੰ ਵੀ ਕੁਝ ਖਵਾ ਦੇਣਾ। ਗੁਰੂ ਨੇ ਹਰ ਵੇਲੇ ਦੁਆ ਕਰਨੀ ਕਿ ਯਾ ਅੱਲਾ ਮੈਨੂੰ ਇਸ ਕਾਬਲ ਬਣਾ ਦੇ ਕਿ ਮੈਂ ਬੜਾ ਨੇਕ ਬਣ ਜਾਵਾਂ ਔਰ ਇਹਨਾਂ ਲੋਕਾਂ ਤੇ ਹਕੂਮਤ ਕਰ ਸਕਾਂ, ਇਹਨਾਂ ਦਾ ਜੋ ਕਿਸੇ ਦਾ ਕੋਈ ਜਿਹੜਾ ਹੱਕ ਹੈ ਵੇ ਉਹਨੂੰ ਦਵਾ ਸਕਾਂ, ਮਜ਼ਲੂਮਾਂ ਦਾ ਸਾਥੀ ਬਣ ਜਾਵਾਂ, ਚੋਰਾਂ ਡਕੇਟਾਂ ਨੂੰ ਫਾਹੇ ਲਾਵਾਂ। ਉਹ ਜਿਹੜਾ ਕੋਲ ਚੇਲਾ ਬਹਿੰਦਾ ਸੀ ਨਾ, ਉਹ ਸੁਣਦਾ ਰਹਿੰਦਾ ਸੀ। ਇੱਕ ਦਿਨ ਤੋਂ ਉਹਨੇ ਇੰਜ ਸਟਾਰਟ ਕਰ ਦਿੱਤਾ ਕਿ ਗੁਰੂ ਆਖਣਾ ਯਾ ਅੱਲਾ ਮੇਰੇ ਤੇ ਰਹਿਮ ਕਰ ਤੇ ਮੈਂ ਇਹਨਾਂ ਲੋਕਾਂ ਦੀ ਮਦਦ ਕਰ ਸਕਾਂ। ਉਹ ਚੇਲੇ ਨੇ ਨਾ ਨਾਲ ਬੈਠੇ ਆ ਆਪਣੇ ਤੌਰ ਤੇ ਦੁਆ ਕਰੀ ਆਉਣੀ ਕਿ ਯਾ ਅੱਲਾ ਮੈਨੂੰ ਜ਼ਾਲਮ ਬਣਾ ਦੇ, ਇਹਨਾਂ ਲੋਕਾਂ ਤੇ ਹੁਕਮਰਾਨ ਬਣਾ, ਮੈਂ ਇਹਨਾਂ ਨੂੰ ਲਿੱਤਰ ਵੀ ਮਾਰਾਂ, ਚੋਰਾਂ ਦਾ ਸਾਥ ਦਿਆਂ, ਮਜ਼ਲੂਮਾਂ ਨੂੰ ਹੋਰ ਤੰਗ ਕਰਾਂ। ਉਹ ਗੁਰੂ ਨੇ ਉਹਨੂੰ ਇਹਨਾਂ ਗੱਲਾਂ ਤੋਂ ਡੱਕਣਾ। ਗੁਰੂ ਵਡੇਰਾ ਹੋ ਗਿਆ ਸੀ, ਉਹ ਮੁੰਡਾ ਛੁੰਡਾ ਸੀ, ਉਹਨੇ ਨਾ ਮੁੜਨਾ। ਇੱਕ ਦਿਨ ਐਸਾ ਆਇਆ ਕਿ ਬਾਦਸ਼ਾਹ ਉਸ ਮੁਲਕ ਦਾ ਮਰ ਗਿਆ। ਉਹ ਲੜਾਈ ਵਿੱਚ ਸ਼ੁਰੂ ਹੋ ਗਈ ਕਿ ਮੈਂ ਬਾਦਸ਼ਾਹ ਬਣਨਾ, ਮੈਂ ਬਾਦਸ਼ਾਹ ਬਣਨਾ। ਵਜ਼ੀਰਾਂ ਆਖਿਆ ਯਾਰ ਇੰਜ ਕਰਨੇ ਆ, ਸਾਰੇ ਬੂਹੇ ਬੰਦ ਕਰ ਛੱਡਨੇ ਆ, ਸਵੇਰੇ ਸ਼ਹਿਰ ਦੇ ਵਿੱਚ ਜਿਹੜਾ ਪਹਿਲਾ ਬੰਦਾ ਆ ਕੇ ਦਰਵਾਜ਼ਾ ਖੜਕਾਏਗਾ ਨਾ ਉਹਨੂੰ ਅਸੀਂ ਬਾਦਸ਼ਾਹ ਬਣਾ ਛੱਡਾਂਗੇ। ਉਹ ਸਾਰੇ ਮੁਤਫਿਕ ਹੋ ਗਏ ਇਸ ਗੱਲ ਤੇ। ਲੋ ਜੀ ਦਿਨ ਚੜ੍ਹਦਾ ਸੀ ਪਿਆ ਤੇ ਗੁਰੂ ਦਾ ਉਹ ਹੀ ਚੇਲਾ ਜਾ ਕੇ ਨਾ ਤੇ ਸ਼ਹਿਰ ਉਹਨੇ ਜਨਾਬ ਪਹਿਲਾ ਬੂਹਾ ਖੜਕਾ ਦਿੱਤਾ। ਉਹਨਾਂ ਨੂੰ ਜਨਾਬ ਚੁੱਕ ਕੇ ਲਿਆਂਦਾ, ਲਿਆ ਕੇ ਨਵਾ ਧਵਾ ਕੇ ਕੱਪੜੇ ਪਾ ਕੇ ਉਹਨੂੰ ਦੱਸਿਆ ਕਿ ਆਹ ਸਾਡੀ ਸਲਾਹ ਬਣੀ ਸੀ ਤੇ ਅੱਜ ਤੋਂ ਤੂੰ ਬਾਦਸ਼ਾਹ। ਉਹ ਜਨਾਬ ਚੇਲੇ ਦੀ ਗੱਲ ਸੁਣ ਕੱਤੀ, ਉਹਨੇ ਉਹੀ ਕੰਮ ਸ਼ੁਰੂ ਕਰ ਦਿੱਤਾ ਕਿ ਬੰਦਿਆਂ ਨੂੰ ਫਾਹੇ ਵੀ ਦੇਣਾ, ਬੰਦਿਆਂ ਨਾਲ ਜ਼ੁਲਮ ਜ਼ਿਆਦਤੀਆਂ ਵੀ ਕਰਨੀਆਂ, ਮਾੜੇ ਬੰਦੇ ਨੂੰ ਹੋਰ ਤੰਗ ਕਰਨਾ। ਉਹ ਇੰਜ ਹੀ ਨਾ ਪਤਾ ਕਰਦਿਆਂ ਉਹਨਾਂ ਆਖਿਆ ਯਾਰ ਬਾਦਸ਼ਾਹ ਦਾ ਹਸਬ ਨਸਬ ਕੀ ਹੈ, ਪਤਾ ਤੇ ਕਰੀਏ। ਉਹਨਾਂ ਨੂੰ ਪਤਾ ਲੱਗਾ ਕਿ ਫਲਾਣੇ ਗੁਰੂ ਦਾ ਚੇਲਾ ਹੈ। ਉਹ ਗੁਰੂ ਕੋਲ ਗਿਆ, ਜਾ ਕੇ ਉਹਨਾਂ ਗੁਰੂ ਨੂੰ ਸਾਰੀ ਗੱਲ ਦੱਸੀ। ਗੁਰੂ ਉਹਦੇ ਕੋਲ ਆ ਗਿਆ, ਉਸਤਾਦ ਵੀ ਸੀ ਉਹਦਾ। ਆ ਕੇ ਉਸ ਨੂੰ ਆਖਿਆ ਕਿ ਖੁਦਾ ਦਾ ਖੌਫ ਕਰ, ਅੱਲਾ ਤੋਂ ਡਰ ਭੈੜਿਆ, ਤੂੰ ਕਿਹੜਿਆਂ ਪਾਸਿਆਂ ਨੂੰ ਟੁਰੇ ਆ। ਉਹ ਆਖਿਆ ਯਾਰ ਤੂੰ ਮੇਰਾ ਉਸਤਾਦ ਹੈ, ਮੈਂ ਤੇਰੀ ਹਯਾ ਕਰਦਾ ਵਾਂ, ਤੂੰ ਮੇਰੇ ਕੋਲੋਂ ਇੰਜ ਦੀ ਗੱਲ ਕੋਈ ਵੀ ਨਾ ਮੰਗ ਜਾਂ ਇੰਜ ਦਾ ਮੇਰੇ ਨਾਲ ਕੋਈ ਵੀ ਸਵਾਲ ਜਵਾਬ ਨਾ ਕਰ ਕਿ ਜਿਹਦੀ ਵਜ੍ਹਾ ਤੋਂ ਮੈਂ ਤੰਗ ਹੋਵਾਂ। ਤੇਰੇ ਲਈ ਇਹ ਵੇ ਕਿ ਤੂੰ ਰਹਿਣਾ ਬਹਿਣਾ ਜੋ ਕਰਨਾ ਕਰ, ਮੌਜ ਲੈ, ਤੈਨੂੰ ਕੋਈ ਬੰਦਾ ਪੁੱਛਦਾ ਗਿੱਛਦਾ ਨਹੀਂ, ਟੁੱਕਰ ਤੈਨੂੰ ਮਿਲੇਗਾ। ਇੱਕ ਗੱਲ ਮੈਂ ਤੈਨੂੰ ਦੱਸ ਦਿਆਂ, ਤੂੰ ਵੀ ਅੱਲਾ ਅੱਗੇ ਦੁਆ ਮੰਗਦਾ ਸੈਂ ਕਿ ਇਹਨਾਂ ਤੇ ਮੈਂ ਨੇਕੀ ਕਰਾਂ ਤੇ ਇਹਨਾਂ ਦਾ ਹੁਕਮਰਾਨ ਬਣ ਜਾਵਾਂ, ਤੇ ਮੈਂ ਵੀ ਦੁਆ ਕਰਦਾ ਸਾਂ ਕਿ ਮੈਂ ਜ਼ਾਲਮ ਬਣ ਜਾਵਾਂ। ਅੱਲਾ ਨੂੰ ਇਸ ਆਵਾਮ ਲਈ ਇੱਕ ਜ਼ਾਲਮ ਬੰਦੇ ਦੀ ਜ਼ਰੂਰਤ ਸੀ। ਉਹਨੇ ਮੈਨੂੰ ਤਾਇਨਾਤ ਕਰ ਦਿੱਤਾ। ਇਹ ਲੋਕ ਇੰਨੇ ਜੋਗੇ ਨਹੀਂ ਕਿ ਇਹਨਾਂ ਤੇ ਨੇਕੀ ਹੋ ਸਕੇ। ਸਾਡਾ ਬਿਲਕੁਲ ਇਹ ਹਿਸਾਬ ਹੋ ਗਿਆ ਕਿ ਅਸੀਂ ਆਪ ਨਹੀਂ ਇੰਨੇ ਜੋਗੇ। ਮੋਟਰਸਾਈਕਲਾਂ ਤੇ ਅਸੀਂ ਗੱਡੀਆਂ ਤੇ ਚੜ੍ਹਨੇ ਆ, ਸੜਕਾਂ ਤੇ ਇਸ਼ਾਰੇ ਅਸੀਂ ਤਰੋੜਨੇ ਆ, ਪੁੱਠੇ ਅਸੀਂ ਚੱਲਨੇ ਆ, ਡਰਾਈਵਿੰਗ ਲਾਇਸੈਂਸ ਸਾਡੇ ਚੋਂ ਕਿਸੇ ਕੋਲ ਕੋਈ ਨਹੀਂ। ਹਰ ਕਿਸਮ ਦੀ ਇਹ ਵੀ ਇੱਕ ਚੋਰੀ ਹੀ ਹੁੰਦੀ ਹੈ ਕਾਨੂੰਨ ਦੀ। ਅਸੀਂ ਆਪ ਚੋਰ ਆ ਤੇ ਹੁਕਮਰਾਨ ਵੀ ਸਾਨੂੰ ਚੋਰ ਹੀ ਲੱਭਣੇ ਨੇ।